ਸਾਰਾ ਰੋਡ ਕਲੀਨ ਹੋ ਗਿਆ ਸੀਗਾ ਜੀ। ਅੱਗੇ ਮਤਲਬ ਕਿ ਚੰਡੀਗੜ੍ਹ ਪਾਰ ਅਸੀਂ ਕਰ ਜਾਣਾ ਸੀ, ਸੀਐਮ ਦੀ ਕੋਠੀ ਨੂੰ ਉੱਥੇ ਚੱਲ ਜਾਣਾ ਸੀਗਾ। ਲੇਕਿਨ ਕੀ ਹੋਇਆ ਕਿ ਜਦੋਂ ਇਹਨਾਂ ਨੇ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ, ਗੋਲੇ ਇੰਨੇ ਕਿ ਜ਼ਹਿਰੇ ਸੀਗੇ, ਮਤਲਬ ਕਿ ਅੱਖਾਂ ਦੇ ਵਿੱਚ ਪੈਂਦੇ ਸੀ ਤੇ ਜਿਹਦੇ ਵੱਜਦੇ ਸੀ ਕਈਆਂ ਦੇ ਲੱਤਾਂ ਬਾਹਾਂ ਤੇ ਨਿਸ਼ਾਨ ਨੇ। ਤਾਂ ਇਹਨੇ ਇਹ ਵੀ ਨਹੀਂ ਦੇਖਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਆ, ਵੀ ਇੱਥੇ ਗੋਲੇ ਨਾ ਚਲਾਈਏ ਕਮ ਸੇ ਕਮ। ਇਹਨਾਂ ਨੂੰ ਤਾਂ ਸਾਨੂੰ ਗੋਲੀਆਂ ਮਾਰ ਦਿਓ ਯਾਰ ਤੁਸੀਂ। ਸਿੰਘ ਗੱਲ ਦੱਸ ਰਿਹਾ ਸੀ, ਉਹ ਕਹਿੰਦਾ ਯਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਆ, ਤੁਸੀਂ ਗੋਲੇ ਨਾ ਮਾਰੋ। ਕਹਿੰਦਾ ਲੈ ਫੜ ਇੱਕ ਹੋਰ ਮਾਰਤਾ। ਕੌਮੀ ਮੋਰਚੇ ਤੇ ਸ਼ਾਂਤਮਈ ਪ੍ਰਦਰਸ਼ਨ ਤੇ ਉਸ ਤੋਂ ਬਾਅਦ ਲੰਗਰ ਦੇ ਵਿੱਚ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਗੋਲਿਆਂ ਦੀ ਵਾਛੜ ਕੀਤੀ ਜਾਂਦੀ ਹੈ। ਜਿੱਥੇ ਜਲ ਤੋਪਾਂ ਵਰਸਾਈਆਂ ਜਾਂਦੀਆਂ ਨੇ ਤਾਂ ਉੱਥੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਗੋਲੇ ਲੱਗੇ ਨੇ ਔਰ ਉਹਨਾਂ ਜਿਹੜਾ ਖਤਰਨਾਕ ਕੈਮੀਕਲ ਦਾ ਉਹ ਸ਼ਿਕਾਰ ਵੀ ਹੋਏ ਨੇ। ਅਜਿਹੇ ਦੇ ਵਿੱਚ ਸਾਡੇ ਨਾਲ ਗੁਰਸੇਵਕ ਸਿੰਘ ਨੌਜਵਾਨ ਹੈ, ਇਹਦੇ ਉੱਪਰ ਵੀ ਜਲ ਤੋਪਾਂ ਵਰਸੀਆਂ ਨੇ, ਗੋਲੇ ਵੱਜੇ ਨੇ। ਗੱਲਬਾਤ ਕਰ ਲੈਣੇ ਗੁਰਸੇਵਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਵੀ ਮੌਜੂਦ ਸੀ, ਤੁਹਾਡੇ ਵੀ ਗੋਲੇ ਲੱਗੇ ਆ, ਤੁਹਾਡੇ ਵੀ ਜਲ ਤੋਪਾਂ ਦੀ ਜਿਹੜਾ ਪਾਣੀ ਦੇ ਜਿਹੜੇ ਟੈਂਕ ਸੀਗਾ ਉਹਨਾਂ ਦੀਆਂ ਵਾਛੜਾਂ ਤੁਹਾਡੇ ਵੀ ਪਈਆਂ? ਬਿਲਕੁਲ ਜੀ, ਮੈਂ ਸਭ ਤੋਂ ਮੂਰੇ ਮਤਲਬ ਕਿ ਇੱਕ ਸਾਈਡ ਤੇ ਸੀਗਾ, ਉਹਨਾਂ ਦੇ ਨਾਲ ਹੀ ਸੀਗਾ ਜੀ। ਤੇ ਜਦੋਂ ਇਹਨਾਂ ਨੇ ਕਾਫੀ ਸਾਰੀ ਸੰਗਤ ਇੱਥੇ ਸੀਗੀ ਬੈਠੀ, ਉਹਨਾਂ ਨੇ ਕਿਹਾ ਵੀ ਕੋਈ ਪਾਰਕ ਵੀ ਦੀ ਨਿਕਲ ਗਿਆ, ਕੋਈ ਬੱਸ ਸਟੈਂਡ ਚਲਾ ਗਿਆ, ਉਹਨਾਂ ਨੇ ਕੀ ਪੋਜੀਸ਼ਨ ਬਣੀ ਹਨਾ। ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸੰਗਤ ਬਚੀ ਸੀ ਉਹ ਕਹਿੰਦੇ ਵੀ ਇੱਕ ਜਥਾ ਹੋਰ ਤੁਰਨਾ ਚਾਹੀਦਾ, ਵੀ ਆਪਾਂ ਸਿੱਧੇ ਤੌਰ ਤੇ ਇੱਧਰ ਦੀ ਚਲੇ ਜਾਈਏ। ਤੇ ਇੱਧਰ ਦੀ ਜੋ ਸੀਐਮ ਦੀ ਕੋਠੀ ਜਾਣਾ ਸੀਗਾ, ਜੋ ਕਾਲ ਸੀ, ਆਪਾਂ ਇੱਧਰ ਦੀ ਸੀਐਮ ਦੀ ਕੋਠੀ ਤੁਰ ਪਏ ਸਾਰੇ ਜਣੇ ਅਰਦਾਸ ਬੇਨਤੀ ਕਰਕੇ। ਤੇ ਉੱਥੇ ਜਾ ਕੇ ਇਹਨਾਂ ਨੇ ਕੀਤਾ, ਬੈਰੀਕੇਡਾਂ ਦੇ ਰੱਸੇ ਹਟਾ ਕੇ ਉਹਨਾਂ ਨੂੰ ਸਾਈਡ ਤੇ ਕਰਨਾ ਸ਼ੁਰੂ ਕਰਤਾ। ਸਾਰਾ ਰੋਡ ਕਲੀਨ ਹੋ ਗਿਆ ਸੀਗਾ ਜੀ। ਅੱਗੇ ਮਤਲਬ ਕਿ ਚੰਡੀਗੜ੍ਹ ਪਾਰ ਅਸੀਂ ਕਰ ਜਾਣਾ ਸੀ, ਸੀਐਮ ਦੀ ਕੋਠੀ ਨੂੰ ਉੱਥੇ ਚੱਲ ਜਾਣਾ ਸੀਗਾ। ਲੇਕਿਨ ਕੀ ਹੋਇਆ ਕਿ ਜਦੋਂ ਇਹਨਾਂ ਨੇ ਗੋਲੇ ਮਾਰਨੇ ਸ਼ੁਰੂ ਕਰਤੇ, ਕੁਝ ਸੰਗਤ ਇੱਧਰ ਉੱਧਰ ਹੋਣ ਲੱਗੀ। ਗੋਲੇ ਇੰਨੇ ਕਿ ਜ਼ਹਿਰੇ ਸੀਗੇ, ਮਤਲਬ ਕਿ ਅੱਖਾਂ ਦੇ ਵਿੱਚ ਪੈਂਦੇ ਸੀ ਤੇ ਜਿਹਦੇ ਵੱਜਦੇ ਸੀ ਕਈਆਂ ਦੇ ਲੱਤਾਂ ਬਾਹਾਂ ਤੇ ਨਿਸ਼ਾਨ ਨੇ ਜੀ। ਤੇ ਬਹੁਤ ਨੁਕਸਾਨ। ਇਹਨੇ ਇਹ ਵੀ ਨਹੀਂ ਦੇਖਿਆ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਆ, ਵੀ ਇੱਥੇ ਗੋਲੇ ਨਾ ਚਲਾਈਏ ਕਮ ਸੇ ਕਮ। ਇਹਨਾਂ ਨੂੰ ਤਾਂ ਸਾਨੂੰ ਗੋਲੀਆਂ ਮਾਰ ਦਿਓ ਯਾਰ ਤੁਸੀਂ। ਉਹ ਇੰਨਾ ਗੰਦਾ ਕੈਮੀਕਲ ਆ, ਗੁਰੂ ਸਾਹਿਬ ਤੱਕ ਪਹੁੰਚਿਆ। ਉਹ ਗੋਲੇ ਚਲਾਉਣ ਦੀ ਨੌਬਤ ਆਈ ਸੀਗੀ, ਹੈ ਸੀਗੀ, ਕੋਈ ਜ਼ਿਆਦਾ ਨੌਬਤ ਨਹੀਂ ਸੀਗੀ, ਪਰ ਇਹ ਆ ਕਿ ਗੁੰਡਾਗਰਦੀ। ਇੱਕ ਸਿੰਘ ਗੱਲ ਦੱਸ ਰਿਹਾ ਸੀ, ਉਹ ਕਹਿੰਦਾ ਯਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਆ, ਤੁਸੀਂ ਗੋਲੇ ਨਾ ਮਾਰੋ। ਕਹਿੰਦਾ ਲੈ ਫੜ ਇੱਕ ਹੋਰ ਮਾਰਤਾ। ਇਹ ਸਤਿਕਾਰ ਕਰਦੇ ਨੇ ਜੀ ਸਾਡੇ ਗੁਰੂ ਦਾ। ਇਹ ਕੌਣ ਕਹਿੰਦਾ ਸੀ ਇੱਕ ਹੋਰ ਮਾਰਤਾ ਗੋਲਾ? ਇਹਨਾਂ ਦਾ ਕੋਈ ਸੈਨਿਕ ਸੀਗਾ, ਉਹਦੇ ਕੋਲ ਉਹ ਗੋਲੇ ਚਲਾਉਣ ਵਾਲੀ ਜਿਹੜੀ ਗਨ ਸੀਗੀ। ਉਹਨੇ ਜਦੋਂ ਉਹਨੇ ਇਦੋਂ ਆਵਾਜ਼ ਦਿੱਤੀ, ਕਹਿੰਦਾ ਨਾ ਯਾਰ ਗੋਲੇ ਨਾ ਮਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਆ, ਗੋਲੇ ਨਾ ਮਾਰੋ। ਕਹਿੰਦਾ ਲੈ ਫੜ ਇੱਕ ਹੋਰ ਮਾਰਦਾ। ਏਦਾਂ ਮਤਲਬ ਉਹਨੇ ਇਸ਼ਾਰਾ ਕਰਕੇ ਸਿਰ ਤੱਕ ਗੋਲਾ ਹੋਰ। ਉਹ ਗੋਲਾ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਉਹ ਜਿਹੜਾ ਹਾਲ ਨਹੀਂ ਉਹਦੇ ਬਿਲਕੁਲ ਵਿੱਚ ਡਿੱਗਿਆ ਜੀ। ਇਹ ਵੀ ਕਿਹਾ ਜਾ ਰਿਹਾ ਕਿ ਇੱਥੇ ਸ਼ਰਾਰਤੀ ਲੋਕਾਂ ਨੇ ਸ਼ਰਾਰਤ ਕੀਤੀ ਤੇ ਉਸ ਤੋਂ ਬਾਅਦ ਇਹ ਨੌਬਤ ਪੈਦਾ ਹੋਈ। ਨਹੀਂ, ਕੋਈ ਸ਼ਰਾਰਤੀ ਬੰਦੇ ਨੇ, ਕਿਸੇ ਨੇ ਕੋਈ ਇਦਾਂ ਦਾ ਨਹੀਂ, ਕਿਸੇ ਨੇ ਕੋਈ ਕੰਮ ਕੀਤਾ। ਕਿਉਂਕਿ ਉਹ ਸੰਗਤ ਸੀਗਾ, ਸ਼ਰਾਰਤੀ ਲੋਕ ਉਹਦੇ ਚ ਕਿਹੜਾ ਕੋਈ ਬਾਹਰੋਂ ਆਇਆ ਸੀ, ਸਾਰੀ ਸੰਗਤ ਸੀਗੀ। ਸੰਗਤ ਨੇ ਕੀ ਕੀਤਾ, ਇੱਕ ਫੈਸਲਾ ਲਿਆ ਅਰਦਾਸ ਕਰਕੇ ਵੀ ਆਪਾਂ ਇੱਧਰ ਦੀ ਇੱਕ ਜਥਾ ਇੱਧਰ ਦੀ ਨਿਕਲ ਜੇ, ਇੱਧਰ ਦੀ ਕੱਢਤਾ ਏ। ਉਦੋਂ ਬਾਅਦ ਉਹਨਾਂ ਨੇ ਬੈਰੀਕੇਡ ਲਾਏ ਆ, ਤਾਂ ਬੈਰੀਕੇਡ ਤਾਂ ਹਟਾਉਣੇ ਪੈਣੇ ਸੀਗੇ ਜੀ। ਜੇ ਅੱਗੇ ਜਾਣਾ ਤਾਂ ਬੈਰੀਕੇਡ ਹਟ ਕੇ ਜਾਵਾਂਗੇ ਨਾ ਜੀ। ਬੈਰੀਕੇਡ ਹਟਾਏ ਔਰ ਉਹਨਾਂ ਦੇ ਜੋ ਵੀ ਰੱਸੇ ਖੋਲ ਤੇ ਵੜ ਤੇ ਜਿੱਦਾਂ ਮਰਜ਼ੀ ਕਰਕੇ ਉਹਨਾਂ ਨੇ ਸਾਈਡ ਤੇ ਕਰਕੇ ਬੈਰੀਕੇਡ ਕਲੀਨ ਕਰਤਾ ਜੀ ਰਸਤਾ। ਤੋਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਆਪਣਾ ਗੋਲਾਬਾਰੀ ਸ਼ੁਰੂ ਕਰਤੀ, ਗੋਲੇ ਮਾਰਨੇ ਸ਼ੁਰੂ ਕਰਤੇ ਜੀ। ਬਹੁਤ ਸਾਰੇ ਸਿੰਘ ਫੱਟੜ ਹੋਏ ਨੇ, ਕਈਆਂ ਦੇ ਬਾਹਾਂ ਤੇ ਕਈਆਂ ਦੀ ਲੱਤਾਂ ਤੇ ਨਿਸ਼ਾਨ ਨੇ ਜੀ। ਕਿੰਨਾ ਲਗਾਤਾਰ ਕਿੰਨਾ ਸਮਾਂ ਜਿਹੜਾ ਸੀ ਗੋਲਿਆਂ ਦੀ ਬਾਰਿਸ਼ ਹੁੰਦੀ ਰਹੀ? ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਅੱਧਾ ਕੁ ਘੰਟਾ ਤਾਂ ਪਈ ਹੋਣੀ ਜੀ। ਕਿਉਂਕਿ 15 ਮਿੰਟ ਪਹਿਲਾਂ ਚੱਲੇ, ਇਹਨਾਂ ਨੇ 2 ਛੁੱਟੀਆਂ ਲਾਈਆਂ, ਫਿਰ ਉਦੋਂ ਥੋੜਾ ਬ੍ਰੇਕ, ਫਿਰ ਇਹਨਾਂ ਨੇ 10 ਮਿੰਟ ਫਿਰ ਚਲਾਇਆ ਜੀ। ਜਿਹੜੀ ਜਗ੍ਹਾ ਤੇ ਮੋਰਚੇ ਦੇ ਵਿੱਚ ਆਪਾਂ ਖੜੇ ਆ, ਇਹ ਫਿਰ ਧੂਆਂ ਧਾਰ ਸੀਗਾ ਸਾਰੇ ਧੂਆਂ ਧਾਰ ਸੀ। ਤੁਸੀਂ ਅੱਖਾਂ ਦੇਖ ਲਓ, ਅੱਖਾਂ ਤੋਂ ਚੈੱਕ ਕਰ ਲਓ, ਸਾਰੇ ਦੀਆਂ ਅੱਖਾਂ ਤਕਰੀਬਨ ਲਾਲ ਨੇ, ਰੱਤੀਆਂ ਨੇ, ਉਹ ਗੰਦੇ ਧੂਏ ਨਾਲ ਹੀ ਹੋਈਆਂ ਜੀ। ਸਾਨੂੰ ਤਾਂ ਇਸ ਚੀਜ਼ ਦਾ ਦੁੱਖ ਆ ਵੀ ਗੋਲੇ ਮਾਰ ਲਓ, ਗੋਲੀਆਂ ਮਾਰ ਲਓ, ਪਰ ਇਦਾਂ ਦਾ ਮਾਰੋ ਭਰਾਵੋ ਕਿ ਕੈਮੀਕਲ ਦਾ ਜਿਹੜਾ ਗੰਦਾ ਮੁਸ਼ਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਨਾ ਜਾਵੇ। ਸਾਡਾ ਗੁਰੂ ਗ੍ਰੰਥ ਸਾਹਿਬ ਹੀ ਆ ਸਾਰਾ ਕੁਝ। ਆਪਾਂ ਇਹ ਬੇਨਤੀ ਕਰਦੇ, ਸਾਡੇ ਕੋਲ ਸਿੱਧੀਆਂ ਗੋਲੀਆਂ ਮਾਰ ਦਿਓ ਇਦੋਂ ਤਾਂ ਯਾਰ ਤੁਸੀਂ ਇੱਕ ਦਿਨ ਟੈਂਟਾਂ ਮੁਕਾ ਦਿਓ। ਆਪਾਂ ਇਹਨਾਂ ਨੂੰ ਵੀ ਬੇਨਤੀ ਕਰਦੇ ਬੜੇ ਟਾਈਮ ਤੋਂ। ਇਹ ਸੀਐਮ ਟੇਬਲ ਟਾਕ ਨਹੀਂ ਕਰ ਸਕਦਾ ਸੀ? ਸਾਡੇ ਕੁਝ ਬੰਦੇ ਲੈਂਦਾ, ਉਹਨਾਂ ਨੂੰ ਮੈਸੇਜ ਭੇਜਦਾ, ਇੰਨੇ ਬੰਦੇ ਨੇ ਇਹਨਾਂ ਕੋਲ, ਇੰਨਾ ਪ੍ਰਸ਼ਾਸਨ ਆ।
ਉਹਨਾਂ ਨੂੰ ਭੇਜ ਕੇ ਵੀ ਟੇਬਲ ਟਾਕ ਕਰਦਾ ਵੀ ਲਓ ਜੀ ਤੁਹਾਡੇ 4 ਬੰਦਿਆਂ ਨਾਲ ਗੱਲ ਕਰਦੇ ਆ, ਆਪਾਂ ਅੱਗੇ ਸੈਂਟਰ ਨਾਲ ਗੱਲ ਕਰਕੇ ਤੇ ਆਪਾਂ ਤੁਹਾਡੇ ਸਿੰਘਾਂ ਨੂੰ ਛੁਡਾ ਦਿੰਨੇ ਆ। ਲੀਗਲ ਤਰੀਕੇ ਨਾਲ ਹੀ ਆਪਾਂ ਛੁਡਾ ਦਾਂਗੇ। ਇੱਥੇ ਮੋਰਚਾ ਪ੍ਰੋਟੈਸਟ ਦੇ ਰਹੇ ਆ ਜੀ। ਹੁਣ ਅੱਗੇ ਤਾਂ ਸਾਨੂੰ ਜਾਣਾ ਹੀ ਪੈਣਾ ਨਾ, ਫਿਰ ਲਾਸਟ ਤੇ ਫਿਰ ਪੀਸਫੁਲ ਕਿੰਨਾ ਚਿਰ ਬੈਠਾਂਗੇ ਅਸੀਂ। ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦੀ ਜਿਹੜੀ ਡਿਮਾਂਡ ਹੈ ਚੱਲ ਰਹੀ ਹੈ, ਪਰ ਦੂਜੇ ਪਾਸੇ ਇਹਨਾਂ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਉੱਪਰ ਜਲ ਤੋਪਾਂ ਦੀ ਵਾਛੜ ਕੀਤੀ ਜਾਂਦੀ ਹੈ, ਅਥਰੂ ਗੈਸ ਦੇ ਗੋਲੇ ਬਰਸਾਏ ਜਾਂਦੇ ਨੇ। ਤਾਂ ਇਸੇ ਨੂੰ ਲੈ ਕੇ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਪਰ ਦੇਖਣਾ ਹੋਵੇਗਾ ਇਸ ਦੇ ਬਾਬਤ ਕਿ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਜਾਂ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਰਕਾਰ ਦਾ ਰੁਖ ਕਿਸ ਤਰੀਕੇ ਦਾ ਹੋ ਸਕਦਾ ਹੈ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।